ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਅੱਜ ਯੂਨੈਨਿਮਸਲੀ ਇਹ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਇਨ ਫਿਊਚਰ 4 ਫਰਵਰੀ ਦਾ ਦਿਨ ਕੈਲੀਫੋਰਨੀਆ ਦੇ ਵਿੱਚ ਸਾਕਾ ਨਕੋਦਰ ਡੇ ਵਜੋਂ ਜਿਹੜਾ ਹੈ ਉਹ ਉਸ ਨੂੰ ਮਾਨਤਾ ਦਿੱਤੀ ਗਈ ਹੈ। 4 ਫਰਵਰੀ ਵਾਲੇ ਦਿਨ 4 ਸਿੱਖ ਨੌਜਵਾਨ ਸਟੇਟ ਦੀ ਪੁਲਿਸ ਵੱਲੋਂ ਨਕੋਦਰ 'ਚ ਮਾਰੇ ਗਏ ਕਿਉਂਕਿ ਇਹ ਜਿਹੜੇ ਨੇ ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਸਨ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖਾਂ ਦੇ ਲਈ ਜਾਗਤ ਜੋਤ ਗੁਰੂ ਹੈ ਉਸ ਦੀ ਹੋਈ ਬੇਅਦਬੀ ਦੇ ਖਿਲਾਫ ਜਿਹੜਾ ਹੈ ਉਹ ਪ੍ਰੋਟੈਸਟ ਕਰ ਰਹੇ ਸੀ। ਜਿਹੜਾ ਇਹ 4 ਸਿੱਖ ਨੌਜਵਾਨ ਮਾਰੇ ਗਏ ਉਹਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਦੇ ਜਿਹੜੇ ਗਾਰਡੀਅਨ ਸੀ ਉਹਨਾਂ ਨੂੰ ਨਹੀਂ ਦਿੱਤੇ ਗਏ, ਉਹਨਾਂ ਨੂੰ ਚੋਰੀ ਛਿਪੇ ਸਾੜ ਦਿੱਤਾ ਗਿਆ ਤਾਂ ਕਿ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕਤਲ ਕੀਤਾ ਹੈ ਉਸ ਦਾ ਕੋਈ ਸਬੂਤ ਨਾ ਰਹਿਣ ਦਿੱਤਾ ਜਾਏ। Whereas the state obscured the relevant parts of Judicial Commission inquiry report and took no action, not a single perpetrator has been brought to justice to date. United States और California ਜਿਹੜਾ ਕਿ ਡੈਮੋਕ੍ਰੈਟਿਕ ਔਰ ਹਿਊਮਨ ਰਾਈਟਸ ਦੀ ਹਮੇਸ਼ਾ ਗੱਲ ਕਰਦਾ ਹੈ। ਅਸੀਂ ਜਿਹੜੇ ਨਕੋਦਰ ਸਾਕਾ ਨਕੋਦਰ ਦੇ ਪੀੜਤ ਨੇ ਵਿਕਟਮ ਨੇ ਉਹਨਾਂ ਦੇ ਨਾਲ ਯਕਜ਼ੈਦੀ ਸੋਲੀਡੈਰਿਟੀ ਇਕਮੁੱਠਤਾ ਦਾ ਇਜ਼ਹਾਰ ਕਰਦੇ ਹਾਂ। ਇਹ ਸਟੇਟ ਅਸੈਂਬਲੀ ਕੈਲੀਫੋਰਨੀਆ ਦੀ ਇਹ ਮਤਾ ਕਰਦੀ ਹੈ ਇੱਕ ਤਾਂ ਉਹ ਜਿਹੜੇ ਸਿੱਖਾਂ ਦੇ ਖਿਲਾਫ ਹਿਊਮਨ ਰਾਈਟਸ ਵਾਇਓਲੇਸ਼ਨ ਨੇ, ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੇ, ਨਫ਼ਰਤੀ ਕ੍ਰਾਈਮ ਨੇ, ਹੇਟ ਕ੍ਰਾਈਮ ਨੇ, ਇਸ ਦੀ ਨੂੰ ਕੰਡੈਮ ਕਰਦੀ ਹੈ। ਨਾਲ ਦੀ ਨਾਲ 4 ਫਰਵਰੀ ਨੂੰ ਹਰ ਸਾਲ ਇਸ ਨੂੰ ਸਾਕਾ ਨਕੋਦਰ ਡੇ ਵਜੋਂ ਜਿਹੜਾ ਹੈ ਉਹ ਮਨਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 13 ਜੂਨ 2024 31 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਵੈਬਸਾਈਟ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡਾਲਸ ਟੈਕਸਸ ਤੋਂ ਭੈਣ ਸੁਖਮੀਤ ਕੌਰ ਜੀ ਵੱਲੋਂ। ਸੋ ਇਹ TV84 ਦੇ ਪੱਕੇ ਖੈਰਖਵਾਹ ਨੇ ਔਰ ਕੌਮ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਸੁਖਮੀਤ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਬਹੁਤ ਹੀ ਮਾਣ ਤੇ ਫਖਰ ਵਾਲੀ ਗੱਲ ਹੈ ਆਪਣੇ ਸਿੱਖ ਕੌਮ ਲਈ ਕਿ ਕੈਲੀਫੋਰਨੀਆ ਅਸੈਂਬਲੀ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ 4 ਫਰਵਰੀ ਦੇ ਦਿਨ ਨੂੰ ਸਾਕਾ ਨਕੋਦਰ ਡੇ ਵਜੋਂ ਮਾਨਤਾ ਦਿੱਤੀ ਹੈ। ਇਹ ਮਤਾ ਅਸੈਂਬਲੀ ਵੂਮਨ ਡਾਕਟਰ ਜਸਦੀਪ ਕੌਰ ਬੈਂਸ ਜੀ ਵੱਲੋਂ ਪੇਸ਼ ਕੀਤਾ ਗਿਆ ਅਤੇ 3 ਹੋਰ ਮੈਂਬਰਾਂ ਨੇ ਇਸ ਨੂੰ ਸਪਾਂਸਰ ਕੀਤਾ। ਸੋ ਇਹ ਬਹੁਤ ਹੀ ਵੱਡੀ ਸਿੱਖ ਕੌਮ ਲਈ ਪ੍ਰਾਪਤੀ ਹੈ। ਸੋ ਯਾਦ ਰਹੇ 4 ਫਰਵਰੀ 1986 ਨੂੰ ਨਕੋਦਰ ਵਿਖੇ 4 ਸਿੱਖ ਵਿਦਿਆਰਥੀਆਂ ਨੂੰ ਸ਼ਹੀਦ ਕੀਤਾ ਗਿਆ ਔਰ ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਆਦਾਬ ਲਈ ਸ਼ਾਂਤਮਈ ਜਿਹੜਾ ਜਲੂਸ ਹੈ ਉਹ ਕੱਢ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਇੱਕ ਪਾਸੇ ਬੇਸ਼ੱਕ 40 ਵਰ੍ਹੇ ਪਹਿਲਾਂ ਵਾਪਰੇ ਘੱਲੂਘਾਰੇ 84 ਦੀ ਯਾਦ, ਦੁਖਦ ਯਾਦ ਵੀ, ਉਹ ਪ੍ਰਾਊਡ ਮੋਮੈਂਟਸ ਵੀ, ਜਦੋਂ ਕਿ ਵੈਰੀਆਂ ਦੇ ਛੱਕੇ ਛੁਡਾਏ ਸਾਡੇ ਯੋਧਿਆਂ ਨੇ। ਇਹ ਜੀ। ਦੁਨੀਆ ਭਰ ਦੇ ਵਿੱਚ ਸਾਰੇ ਹੀ ਜੂਨ ਦੇ ਮਹੀਨੇ ਵਿੱਚ ਇਸ ਸੰਬੰਧੀ ਸਮਾਗਮ ਹੋ ਰਹੇ ਨੇ, ਕਾਨਫਰੰਸਿਸ ਹੋ ਰਹੀਆਂ ਨੇ, ਪੀਸਫੁਲ ਪ੍ਰੋਟੈਸਟ ਨੇ, ਔਰ ਬਹੁਤ ਸਾਰੀਆਂ ਥਾਵਾਂ ਤੇ ਡਿਸਕਸ਼ਨ ਫਾਰਮੈਟ ਨੇ, ਐਗਜ਼ੀਬਿਸ਼ਨਸ ਨੇ, ਇਹ ਸਭ ਕੁਝ ਚੱਲ ਰਿਹਾ ਹੈ। ਬਿਲਕੁਲ। ਪਰ ਨਾਲ ਦੀ ਨਾਲ ਇਸ ਪੀਰੀਅਡ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਵੀ ਜਿਹੜਾ ਇਹਨਾਂ 40 ਸਾਲਾਂ 'ਚ ਅੱਡ-ਅੱਡ ਸ਼ੋਬਿਆਂ ਦੇ ਨਾਲ ਈਵਨ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਸਿੱਖਾਂ ਨੇ ਆਪਣੀ ਪਹੁੰਚ ਬਣਾਈ, ਜਾਂ ਹੁਣ ਪਹੁੰਚ ਤੋਂ ਅਸੀਂ ਪੈਂਠ ਬਣਾਉਣ ਤੱਕ ਕਹਿ ਸਕਦੇ ਹਾਂ, ਉਸ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਉਹ ਵੀ ਬਰਾਬਰ ਆ ਰਹੀਆਂ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਇੰਟਰਫੇਥ ਪ੍ਰੇਅਰ ਸਰਵਿਸ ਫॉर ਗਲੋਬਲ ਪੀਸ ਟੂ ਆਨਰ ਦਾ ਵਿਕਟਮਸ ਆਫ ਵਾਇਲੈਂਸ, ਇਹ ਟੌਪਿਕ ਸੀ। ਇਸ ਬਾਰੇ ਜਿਹੜਾ ਹੈ ਉਹ ਆਲਮੋਸਟ 2 ਘੰਟੇ ਸਮਾਗਮ ਚੱਲਿਆ ਹੈ। ਸਾਡੀ ਟੈਕਨੀਕਲ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਕਵਰ ਕੀਤਾ ਹੈ। ਉਹ ਕਿਉਂਕਿ ਡਰਾਈਵ ਬੈਕ ਕਰ ਰਹੇ ਨੇ, ਪਰ ਇਸ ਸਮਾਗਮ ਦੀਆਂ ਕੁਝ ਪਿਕਚਰਸ ਜਿਸ ਦੇ ਵਿੱਚ ਲਗਭਗ ਸਾਰੇ ਹੀ ਮੇਜਰ ਧਰਮਾਂ ਦੇ, ਹਿੰਦੂ ਧਰਮ ਨੂੰ ਛੱਡ ਕੇ, ਉਹ ਤਾਂ ਇਸ ਕਿਸਮ ਦੇ ਚੋਣਾਂ ਵੀ ਨਹੀਂ ਚਾਹੁੰਦੇ, ਬਿਲਕੁਲ, ਜਿਹੜਾ ਉਹ ਨੁਮਾਇੰਦਿਆਂ ਦੀ ਸ਼ਮੂਲੀਅਤ, ਔਰ ਖਾਸ ਕਰਕੇ ਯੂਨਾਈਟਿਡ ਨੇਸ਼ਨਸ ਦੇ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਵੀ ਇਸ ਦੇ ਵਿੱਚ ਐਲਿਸ ਵਾਰਮੀਡੋ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ, ਡਾਕਟਰ ਇਕਦਾਰ ਚੀਮਾ ਜਿਹੜੇ UN ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ, ਉਹਨਾਂ ਦੀ ਵੀ ਪ੍ਰੈਜੈਂਟੇਸ਼ਨ ਹੋਈ ਹੈ। ਔਰ ਨਾਲ ਦੀ ਨਾਲ ਮਿਸਟਰ ਮੈਰਟਿਨ ਮਿਲਰ ਵਾਈਸ ਪ੍ਰੈਜ਼ੀਡੈਂਟ ਨੇ ਇੰਟਰਨੈਸ਼ਨਲ ਸੈਂਟਰ ਫॉर ਰਿਲੀਜਨ ਐਂਡ ਡਿਪਲੋਮੇਸੀ ਦੇ, ਕੈਨਨ ਰੈਵਰ ਡਾਕਟਰ ਜੋਸ਼ੂਆ ਜੋਹਨ, ਇਹ ਹੈਡ ਇੰਟਰਨੈਸ਼ਨਲ ਬਾਈਬਲ ਐਡਵੋਕੇਸੀ ਸੈਂਟਰ, ਐਂਥਨੀ ਐਨ ਵੈਨਸ ਸੀਨੀਅਰ ਰਿਪਰੈਜ਼ੈਂਟੇਟਿਵ ਬਹਾਏ ਆਫ ਯੂਨਾਈਟਿਡ ਸਟੇਟਸ। ਔਰ ਈਵਨ ਵਰਬਲੀ ਕਨਵਰਸੇਸ਼ਨ 'ਚੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਈਵਨ ਰੋਹਿੰਗਿਆ ਮੁਸਲਮਾਨਾਂ ਦੀ ਨੁਮਾਇੰਦਗੀ ਵੀ, ਔਰ ਮਿਹਨਤ ਮੁਖਤਾਰਾ ਇਸਲਾਮ ਦੀ ਨੁਮਾਇੰਦਗੀ ਵਾਲੇ ਨੁਮਾਇੰਦੇ ਵੀ ਉੱਥੇ ਮੌਜੂਦ ਸਨ। ਸਿੱਖ ਨੁਮਾਇੰਦਿਆਂ ਦੇ ਵਿੱਚ ਔਰ ਸਿੱਖ ਧਰਮ ਬਾਰੇ ਡਾਕਟਰ ਰਵੀ ਜਿਹੜੇ ਸਿੰਘ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਇਸੇ ਤਰ੍ਹਾਂ ਬਹੁਤ ਸਾਰੇ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਸਵੇਰੇ US ਹਾਊਸ ਦੇ ਵਿੱਚ ਅਰਦਾਸ ਹੋਏਗੀ, ਉਸ ਤੋਂ ਬਾਅਦ ਇੱਕ ਹੋਰ ਸਮਾਗਮ ਹੈ। ਪਰ ਕਿਉਂਕਿ ਅਸੀਂ ਫਲਾਈ ਕਰਨਾ, ਜਿਵੇਂ ਅਸੀਂ ਪਹਿਲਾਂ ਵੀ ਸਾਡੇ ਐਡ ਵੀ ਚੱਲ ਰਹੀ ਹੈ, ਉਹਦੇ ਸੈਚਰਡੇ ਯਾਨੀ ਕਿ ਪਰਸੋਂ ਸਿਵਿਕ ਸੈਂਟਰ ਪਲਾਜ਼ਾ ਜਿਹੜਾ ਮੇਜਰ ਹੈ, ਜਿੱਥੇ ਖਾਲਿਸਤਾਨ ਰੈਫਰੈਂਡਮ 2020 ਦੀਆਂ ਵੋਟਾਂ ਵੀ ਪਈਆਂ, ਇਸੇ 28 ਫਰਵਰੀ ਵਾਲੇ ਦਿਨ, ਉੱਥੇ ਬਹੁਤ ਵੱਡਾ ਜਿਹੜਾ ਇਕੱਠ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਿਆਂ ਨੇ ਉਹ ਵੀ ਸਮਰਪਿਤ ਹੈ 5ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਨ। ਔਰ ਘੱਲੂਘਾਰਾ 84 ਨੂੰ ਵੈਸੇ ਇਸ ਰੈਲੀ ਦਾ ਨਾਮ ਪਾਤਸ਼ਾਹੀ ਰੈਲੀ ਦਿੱਤਾ ਗਿਆ। ਪਾਤਸ਼ਾਹੀ ਹਮ ਰਾਖਤ, ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਉਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਡਾਕਟਰ ਇਕਤਾਰ ਕਰਾਮਤ ਚੀਮਾ ਵੀ DC ਤੋਂ ਫਲਾਈ ਕਰਕੇ ਉੱਥੇ ਜਾਣਗੇ। ਸੋ ਅਸੀਂ ਕੈਲੀਫੋਰਨੀਆ ਵਾਸੀ ਆਪਣੇ ਵੀਰਾਂ ਭੈਣਾਂ ਨੂੰ ਵੀ ਅਪੀਲ ਕਰਾਂਗੇ ਕਿ ਭਾਈ ਇਹ 9 ਵਜੇ ਤੋਂ 5 ਵਜੇ ਤੱਕ ਸਮਾਗਮ ਹੋਣੇ, ਔਰ ਉੱਥੋਂ ਫਿਰ ਅਸੀਂ ਫਲਾਈ ਕੈਨੇਡਾ ਦੇ ਲਈ ਕਰਨਾ ਸਰੀ, ਜਿੱਥੇ ਕਿ ਫਿਰ ਸੰਡੇ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੀ ਸ਼ਹਾਦਤ ਨੂੰ 1 ਸਾਲ 18 ਤਰੀਕ ਨੂੰ ਹੋਣਾ, 18 ਜੂਨ ਨੂੰ, ਪਰ 16 ਨੂੰ ਵੱਡਾ ਇਕੱਠ ਹੈ। ਔਰ ਅਖੰਡ ਪਾਠ ਦਾ ਭੋਗ 18 ਨੂੰ ਵੀ ਪਏਗਾ। ਸੋ ਉਸ ਦੇ ਵਿੱਚ ਵੀ ਦੂਰ ਦਰੇਡਿਓਂ ਜਿਹੜੇ ਨੇ ਸਿੱਖ ਨੁਮਾਇੰਦੇ ਉਹ ਸ਼ਮੂਲੀਅਤ ਕਰਨਗੇ। ਔਰ ਫਿਰ ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ ਵੱਲੋਂ ਇਹ ਯਤਨ ਔਰ ਐਫਰਟ ਕਰਕੇ ਬੈਂਕੁਏਟ ਹਾਲ ਦੇ ਵਿੱਚ, ਜਿਸ ਦੀ ਐਡ ਵੀ ਚੱਲ ਰਹੀ ਹੈ, ਜਦੋਂ ਬ੍ਰੇਕ ਟਾਈਮ ਹੋਏ ਤਾਂ ਜਿਹੜੇ ਵੀਰ ਭੈਣਾਂ ਉਸ ਐਡਰੈਸ ਨੂੰ ਜਾਣਨਾ ਚਾਹਣ ਉਹ ਦੇਖ ਸਕਦੇ ਨੇ। ਮੰਡੇ ਸ਼ਾਮ ਫਿਰ ਉੱਥੇ ਬੈਂਕੁਏਟ ਹਾਲ ਦੇ ਵਿੱਚ ਇੱਕ ਵੱਡਾ ਸੈਮੀਨਾਰ ਰੱਖਿਆ ਗਿਆ ਹੈ, ਉਹ ਵੀ ਘੱਲੂਘਾਰਾ 84 ਨੂੰ ਸਮਰਪਿਤ ਹੈ, ਜਿਸ ਦੇ ਵਿੱਚ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ। ਡਾਕਟਰ ਇਕਦਾਰ ਕਰਾਮਤ ਚੀਮਾ, ਹਰਿੰਦਰ ਸਿੰਘ ਜਿਹੜੇ ਸਿੱਖ ਰਿਸਰਚ ਇੰਸਟੀਚਿਊਟ ਸਿੱਖਰੀ ਉਸ ਨੂੰ ਰਨ ਕਰਦੇ ਨੇ, ਔਰ ਮਨਿੰਦਰ ਸਿੰਘ ਜਿਹੜੇ ਪ੍ਰੋਮੀਨੈਂਟ ਯੂਥ ਆਗੂ ਨੇ ਔਰ ਖਾਲਿਸਤਾਨ ਸੈਂਟਰ ਰਨ ਕਰਦੇ ਨੇ, ਔਰ ਹਰਦੀਪ ਸਿੰਘ ਨਿੱਜਰ ਦੇ ਬੜੇ ਕਰੀਬੀ ਨਜ਼ਦੀਕੀ, ਔਰ ਉਹਨਾਂ ਦੀ ਜ਼ਿੰਦਗੀ ਨੂੰ ਵੀ ਉਹਨਾਂ ਵਾਂਗ ਹੀ ਬਰਾਬਰ
ਥ੍ਰੈਟ ਰਹੀ ਹੈ ਔਰ ਅੱਜ ਵੀ ਹੈ। ਬਿਲਕੁਲ। ਸੋ ਇਹ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਨੇ। ਸੋ ਮੈਂ ਇਸ ਲਈ ਵੀ ਇਹ ਅਨਾਉਂਸ ਕਰਦਾ ਤਾਂ ਕਿ ਜਿਹੜੇ ਵੀਰ ਭੈਣ ਆ ਉਹ ਸਾਰੇ ਖੇਤਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਲਈ ਇਹ ਮੌਕਾ ਵੀ ਹੁੰਦਾ ਹੈ ਕਿ ਵੀ ਉਹ ਪਾਰਟਿਸਿਪੇਟ ਵੀ ਕਰਨ, ਔਰ ਸਾਡੇ ਲਈ ਵੀ ਹੁੰਦਾ ਹੈ ਕਿ ਜੋ ਕੋਈ ਸਾਡੇ ਵੀਰ ਭੈਣਾਂ ਮਿਲਣਾ ਚਾਹਣ ਤਾਂ ਅਸੀਂ ਇਹਨਾਂ ਥਾਵਾਂ ਦੇ ਉੱਤੇ ਅਵੇਲੇਬਲ ਹੋਵਾਂਗੇ। ਹੁਣ ਗੱਲ ਅਸੀਂ ਇਸ ਵੱਡੀ ਪ੍ਰਾਪਤੀ ਦੀ ਕਰਦੇ ਹਾਂ। ਜਿਵੇਂ ਮੈਂ ਕਿਹਾ ਵੀ ਇਹਨਾਂ 40 ਸਾਲਾਂ ਨੇ ਸਿੱਖ ਕੌਮ ਦੇ ਵਿੱਚ ਵੀ ਇਹ ਸਾਡੇ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ ਕਿ ਵੀ 3 ਕੈਟਾਗਰੀਜ਼ ਨੂੰ ਮੈਂ ਅਕਸਰ ਮੈਂਸ਼ਨ ਕਰਦਾ ਹਾਂ: ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ। ਅੱਛਾ। ਕੱਲ੍ਹ ਮੈਂ ਓਪੀਨੀਅਨ ਮੇਕਰਸ ਦੀ ਗੱਲ ਕੀਤੀ ਸੀ ਕਿ ਕਿਵੇਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਰਿਸਰਚਰ ਨੇ ਜਾਂ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ, ਉਹ ਮੁੱਢਲਾ ਸੋਰਸ ਹੁੰਦਾ ਜਿਹੜਾ ਕਿਸੇ ਵੀ ਇਸ਼ੂ ਬਾਰੇ ਕਿਸੇ ਰਾਏ ਨੂੰ ਬਿਲਡ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ। ਫਿਰ ਉਹਨਾਂ ਚੋਂ ਹੀ ਨਿਕਲ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਲਈ ਵੀ ਔਰ ਓਵਰਆਲ ਸਮਾਜ ਦੇ ਵਿੱਚ ਸੋਸ਼ਲ ਲੈਵਲ ਦੇ ਉੱਤੇ ਡਿਸਕਸ਼ਨ, ਔਰ ਦੂਸਰੇ ਲਈ ਥਿੰਕ ਟੈਂਕ ਲਫ਼ਜ਼ ਜਿਹੜਾ ਪਪੂਲਰ ਹੈ ਕਿਉਂਕਿ ਉਹਦੇ 'ਚ ਵੀ ਸੋਚਵਾਨ ਬੈਠ ਕੇ ਉਹ ਐਕਟਿਵਿਸਟ ਨਹੀਂ ਹੁੰਦੇ, ਉਹ ਆਈਡੀਆਜ਼ ਨੂੰ ਹੀ ਚਰਨ ਕਰਦੇ ਨੇ। ਇਹ ਇੱਕ ਵੱਖਰੀ ਕੈਟਾਗਰੀ ਹੈ ਉਹਨਾਂ ਨਾਲੋਂ ਜਿਹੜੇ ਪੈਂਟਾਗਨ 'ਚ ਬੈਠੇ ਜਾਂ ਆਪਣੇ ਡਿਫੈਂਸ ਸੈਂਟਰ 'ਚ ਬੈਠੇ ਵਾਰ ਗੇਮਸ ਪਲੇ ਕਰ ਰਹੇ ਹੋ, ਉਹ ਕੰਪਿਊਟਰ ਦੇ ਉੱਤੇ ਜਾਂ ਉਹਨਾਂ ਦੇ ਕੀ ਕੰਬੀਨੇਸ਼ਨ ਨੇ, ਕੌਣ ਕਿਹਦੇ ਨਾਲ, ਉਹ ਇੱਕ ਵੱਖਰੀ ਕਹਾਣੀ ਹੈ। ਮੈਂ ਓਵਰਗਰਾਊਂਡ ਜਿਹਦੀ ਅਵੇਲੇਬਿਲਿਟੀ ਹੈ, ਜਿਹੜਾ ਨਾਟ ਦਾ ਵਾਰ ਜ਼ੋਨ, ਪੀਸਫੁਲ ਜ਼ੋਨ, ਜਿਹੜੇ ਥਿੰਕ ਟੈਂਕ ਨੇ ਜਿਹੜੇ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਉਹ ਰਾਏ ਬਿਲਡ ਕਰਨ ਦੇ ਵਿੱਚ ਮਦਦ ਕਰਦੇ ਨੇ ਅੱਗੋਂ, ਔਰ ਫਿਰ ਉਹਨਾਂ ਥਿੰਕ ਟੈਂਕਸ ਦੇ ਬੇਸਡ ਜਾਂ ਜਿਹੜੀ ਇਨਪੁਟ ਬਾਕੀ ਸਾਧਨਾਂ ਰਾਹੀਂ ਉਹਨਾਂ ਨੂੰ ਮਿਲਦੀ ਹੈ ਉਹ ਲਾਅ ਮੇਕਰਸ ਤੱਕ ਪਹੁੰਚਦੀ ਹੈ। ਫਿਰ ਜਿਹੜੇ ਲੈਜਿਸਲੇਚਰ ਨੇ, ਔਰ ਲੈਜਿਸਲੇਚਰ ਜ਼ਾਹਰ ਹੈ ਕਿਸੇ ਵੀ ਸਟੇਟ ਦੇ 2 ਲੈਵਲ ਦੇ ਨੇ, ਇੱਕ ਤਾਂ ਸਟੇਟ ਅਸੈਂਬਲੀ, ਸਟੇਟ ਸੈਨੇਟ ਹੈ, ਇੱਕ ਫੈਡਰਲ ਲੈਵਲ ਦੇ ਉੱਤੇ ਅਸੀਂ ਦੇਖਦੇ ਜਿਹਨੂੰ ਟੁਗੈਦਰ ਅਸੀਂ US ਕਾਂਗਰਸ ਕਹਿੰਦੇ ਹਾਂ, ਪਰ ਇਹ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹਦੇ 'ਚ ਆਬਾਦੀ ਵਾਈਜ਼ ਕਾਂਗਰਸਮੈਨ ਹੁੰਦੇ ਨੇ, 2 ਸਾਲ ਉਹਨਾਂ ਦੀ ਟਰਮ ਹੁੰਦੀ ਹੈ। ਔਰ ਇਸੇ ਤਰ੍ਹਾਂ ਸੈਨੇਟ, ਜਿਹੜੀ ਸੈਨੇਟ ਸਟੇਟ ਦੇ ਵਿੱਚ ਵੀ ਹੁੰਦੀ ਹੈ, ਔਰ ਫੈਡਰਲ ਸੈਨੇਟ ਦੇ ਵਿੱਚ ਜਿਹਦੇ 'ਚ ਕਿ ਅਮਰੀਕਾ ਦੀਆਂ 50 ਸਟੇਟਾਂ ਨੇ, ਔਰ ਇਹ ਬਰਾਬਰ ਰੱਖਣ ਦੇ ਲਈ ਕਿ ਇਹ ਨਾ ਹੋਏ ਵੀ ਵੱਡੀ ਸਟੇਟ ਵਾਲੇ ਆਪਣੇ ਹੱਕ 'ਚ ਬਿੱਲ ਜਾਂ ਕਾਨੂੰਨ ਬਣਵਾ ਲੈਣ, ਉਹਨਾਂ ਨੇ ਅਮਰੀਕਾ ਨੇ ਬੈਲੈਂਸ ਆਫ ਪਾਵਰਸ ਰੱਖਿਆ ਹੋਇਆ ਕਿ ਹਰ ਸਟੇਟ ਭਾਵੇਂ ਵੱਡੀ ਹੈ ਕਿ ਛੋਟੀ ਹੈ, ਬਿਲਕੁਲ ਉਹ 2 ਸੈਨੇਟਰ ਭੇਜਦੀ ਹੈ ਸੈਨੇਟ ਦੇ ਲਈ। ਇਸ ਲਈ ਟੋਟਲ ਸੈਨੇਟਰ 100 ਹੁੰਦੇ ਨੇ ਔਰ 6 ਸਾਲ ਦੀ ਉਹਨਾਂ ਦੀ ਟਰਮ ਹੁੰਦੀ ਹੈ, ਔਰ ਸੈਨੇਟਰ ਅਮਰੀਕਾ ਦੇ ਵਿੱਚ ਬਹੁਤ ਪਾਵਰਫੁਲ ਹੁੰਦਾ। ਸੋ ਇੱਥੇ ਜਿਹੜੀਆਂ ਸਟੇਟ ਅਸੈਂਬਲੀਆਂ ਜਾਂ ਸਟੇਟ ਸੈਨੇਟ ਹੈ ਜਾਂ ਸਟੇਟਸ ਦਾ ਆਪਣਾ ਕਨਸਟੀਟਿਊਸ਼ਨ ਹੁੰਦਾ, ਆਪਣਾ ਉਹਨਾਂ ਦਾ ਝੰਡਾ ਵੀ ਹੁੰਦਾ, ਔਰ ਆਪਣੇ ਬਹੁਤ ਸਾਰੀਆਂ ਪਾਵਰਸ ਹੁੰਦੀਆਂ ਨੇ। ਜਦੋਂ ਅਨੰਦਪੁਰ ਦੇ ਮੱਥੇ ਦੀ ਗੱਲ ਹੁੰਦੀ ਸੀ, ਭਾਰਤ ਦੇ ਸੰਵਿਧਾਨਕ ਸਟਰਕਚਰ ਜਿਹੜਾ ਕਿ ਬੇਸਿਕਲੀ ਕੋਈ ਯੂਨਿਟਰੀ ਇਨ ਕਰੈਕਟਰ ਨਹੀਂ ਸੀ ਕਿ ਵੀ ਇੱਕ ਥਾਂ ਤੇ ਤਾਕਤ ਹੋਏ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ 110 ਤੋਂ ਜ਼ਿਆਦਾ ਸੋਧਾਂ ਕਰਕੇ ਉਹਨੂੰ ਕਿੰਨਾ ਜਿਹੜਾ ਫੈਡਰਲ ਲੈਵਲ ਦੇ ਉੱਤੇ ਤਾਕਤ ਸਾਰੀ ਫੈਡਰਲ ਗਵਰਨਮੈਂਟ ਦੇ ਕੋਲ ਲੈ ਲਈ ਉਹਨਾਂ ਨੇ। ਈਵਨ ਆ GST ਜਾਂ ਦੂਸਰਾ ਇਹ ਵੀ ਸਾਰਾ ਈਵਨ ਜਿਹੜਾ ਸਟੇਟ ਕੋਲ ਟੈਕਸ ਲਾਉਣ ਦੀ ਤਾਕਤ ਸੀ ਉਹ ਵੀ ਉਹਨਾਂ ਨੇ ਖੋਹ ਲਈ। ਸੋ ਲੜਾਈ ਤਾਂ ਜਦੋਂ ਤੁਸੀਂ ਦੇਖਦੇ ਹੋ ਤੇ ਅਲਟੀਮੇਟਲੀ ਜਦੋਂ ਅਸੀਂ ਖਾਲਿਸਤਾਨ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਈਵਨ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਵੀ ਜਦੋਂ ਇਹ ਸੀ ਕਿ ਵੀ ਅਸੀਂ ਗ੍ਰਾਸ ਰੂਟ ਲੈਵਲ ਤੇ ਪੰਚਾਇਤਾਂ ਤੱਕ ਉਹਨਾਂ ਨੂੰ ਸਟਰੈਂਥਨ ਕਰਾਂਗੇ। ਸੋ ਪਾਵਰ ਉਹੀ ਹੁੰਦੀ ਹੈ ਜਿਹੜੀ ਕਿ ਡੀਸੈਂਟਰਲਾਈਜ਼ ਹੋ ਕੇ ਉੱਤੋਂ ਨਹੀਂ ਥੱਲੜੇ ਲੈਵਲ ਤੱਕ ਪਹੁੰਚੇ, ਔਰ ਆਮ ਜਿਹੜਾ ਸਭ ਤੋਂ ਥਰਡੀ ਯੂਨਿਟ ਹੈ ਉਹ ਵੀ ਇੱਕ ਆਪਣੇ ਆਪ 'ਚ ਖੁਦ ਮੁਖਤਾਰ ਹੋਏ ਔਰ ਆਟੋਨਮਸ ਹੋਏ। ਸੋ ਜਦੋਂ ਅਸੀਂ ਅਮਰੀਕਾ ਦੇ ਵਿੱਚ ਸਟੇਟ ਅਸੈਂਬਲੀਜ਼ ਦਾ ਜਾਂ ਸਟੇਟ ਸੈਨੇਟ ਦਾ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬੇਸ਼ੱਕ ਫੈਡਰਲ ਲੈਵਲ ਦੇ ਉੱਤੇ 1950 ਦੇ ਵਿੱਚ ਇੱਕ ਸਿੱਖ ਕਾਂਗਰਸਮੈਨ 3 ਟਰਮਸ ਰਹੇ, ਸਰਦਾਰ ਦਲੀਪ ਸਿੰਘ, ਔਰ ਉਹ ਉਸ ਤੋਂ ਬਾਅਦ ਕੋਈ ਐਸਾ ਨਹੀਂ ਹੋਇਆ ਕਿ ਵੀ ਉਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਸਾਡੀ ਪ੍ਰੈਜ਼ੈਂਸ ਹੋਏ। ਲੇਕਿਨ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ US ਕਾਂਗਰੈਸ਼ਨਲ ਸਿੱਖ ਕਾਕਸ ਜਿਸ ਦੇ ਵਿੱਚ 50 ਤੋਂ ਜ਼ਿਆਦਾ ਬਾਈ ਪਾਰਟੀਸਨ ਮੈਂਬਰਸ ਨੇ ਕਾਂਗਰਸ ਦੇ, ਇਹ ਸਿੱਖਾਂ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਪ੍ਰਾਪਤੀ ਹੈ ਕਿ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਬਣਾਈ ਹੈ। ਸਟੇਟ ਅਸੈਂਬਲੀਜ਼ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ ਵੀ ਇਸ 'ਚ ਜੇ
ਪਿਛਲੇ ਪੀਰੀਅਡ 'ਚ ਲਗਾਤਾਰਤਾ ਨਾਲ ਖਬਰਾਂ 'ਚ ਚਰਚਾ 'ਚ ਵੀ ਨੇ ਔਰ ਜਿਨ੍ਹਾਂ ਨੇ ਉਸਾਰੂ ਕੰਮ ਕੀਤੇ ਨੇ ਤੇ ਉਹ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਬੈਠੀ ਸਾਡੀ ਭੈਣ ਡਾਕਟਰ ਜਸਮੀਤ ਕੌਰ ਬੈਂਸ ਔਰ ਉੱਪਰੋਂ ਥਲੀ ਉਹਨਾਂ ਨੇ 2-3 ਜਿਹੜੇ ਯੂਨੈਨਿਮਸਲੀ ਬਿੱਲ ਪਾਸ ਕਰਵਾਏ ਜਿਨ੍ਹਾਂ 'ਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾਲ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ ਔਰ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਵੱਡੀ ਪ੍ਰਾਪਤੀ ਡਾਕਟਰ ਜਸਮੀਤ ਕੌਰ ਬੈਂਸ ਦੀ ਕਿ ਉਹਨਾਂ ਨੇ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਨੰਬਰ 93 ਯੂਨੈਨਿਮਸਲੀ ਪਾਸ ਕਰਵਾਇਆ ਔਰ ਇਹ ਜਿੱਥੇ ਉਹਨਾਂ ਨੇ ਪੇਸ਼ ਕੀਤਾ ਉੱਥੇ ਇਹਨੂੰ ਕੋ-ਆਥਰ ਜਾਂ ਕੋ-ਸਪਾਂਸਰ ਕਰਨ ਵਾਲੇ ਜਿਹੜੀਆਂ ਅਸੈਂਬਲੀ ਵੂਮਨ ਹੋਰ ਵੀ ਨੇ 3 ਕਾਲਰਾ ਲੀ ਤੇ ਔਰਟੈਗਾ। ਹੁਣ ਇਹ ਹਾਊਸ ਰੈਜ਼ੋਲੂਸ਼ਨ ਕੀ ਹੈ ਔਰ ਇਸ ਦੇ ਟਾਈਟਲ ਦੇ ਉੱਤੇ ਰਿਲੇਟਿਵ ਟੂ ਸਾਕਾ ਨਕੋਦਰ ਡੇ ਸਾਡੇ ਦਰਸ਼ਕ ਚੰਗੀ ਤਰ੍ਹਾਂ ਵਾਕਿਫ ਨੇ ਕਿ ਅਸੀਂ ਜਦੋਂ ਵੀ ਫਰਵਰੀ ਦਾ ਪਹਿਲਾ ਹਫਤਾ ਆਉਂਦਾ ਹੈ ਖਾਸ ਤੌਰ ਤੇ 4 ਫਰਵਰੀ ਦਾ ਦਿਨ ਅਸੀਂ ਇਸ ਦਿਨ ਨੂੰ ਡਿਸਕਸ ਕਰਦੇ ਹਾਂ ਕਿ ਕਿਵੇਂ 4 ਫਰਵਰੀ 1986 ਨੂੰ ਜ਼ਿਲ੍ਹਾ ਜਲੰਧਰ ਦੇ ਨਕੋਦਰ ਕਸਬੇ ਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਪ੍ਰੋਮੀਨੈਂਟਲੀ ਜਿਹੜੇ ਪੰਥ ਪ੍ਰਸਤ ਸਨ ਗੁਰੂ ਦੇ ਪੱਕੇ ਸਿੱਖ ਸ਼ਰਧਾਲੂ ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਕਿਉਂਕਿ ਜਿਹੜਾ ਸਾਕਾ ਨਕੋਦਰ ਦੇ ਵਿੱਚ ਵਾਪਰਾਇਆ ਗਿਆ ਉਸ ਵੇਲੇ ਦੀ ਹਕੂਮਤ ਨੇ ਉਸ ਵੇਲੇ ਦੇ ਜਿਹੜੇ ਅਫੀਸ਼ੀਅਲ ਸਰਕਾਰ ਬੇਸ਼ੱਕ ਬਰਨਾਲੇ ਦੀ ਸਰਕਾਰ ਸੀ ਸਰਕਾਰ ਅਕਾਲੀਆਂ ਦੀ ਸੀ ਪਰ ਕਿਵੇਂ ਨਕੋਦਰ ਦੇ ਭੂਤਰੇ ਹੋਏ ਹਿੰਦੂ ਤਵੀਆਂ ਨੇ ਇਸ ਕਾਂਡ ਨੂੰ ਜਿਹੜਾ ਹੈ ਉਹ ਸਰੰਜਾਮ ਦਿੱਤਾ ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਰ ਭੇਟ ਕੀਤਾ ਗਿਆ ਨਕੋਦਰ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਉੱਤੇ ਸਮਰਪਿਤ ਹੈ ਜੀ ਔਰ ਅਗਲੇ ਦਿਨ ਜਦੋਂ ਕਿ ਸਾਰੇ ਪਿੰਡਾਂ ਦੇ ਵਿੱਚ ਖਬਰ ਪਹੁੰਚਦੀ ਹੈ ਔਰ ਲੋਕ ਇਕੱਠੇ ਹੁੰਦੇ ਨੇ ਅਰਦਾਸਾ ਸੋਧ ਕੇ ਉਹ ਜਿਹੜਾ ਹੈ ਉਹਨਾਂ ਦੀ ਇੰਨੀ ਕੀ ਮੰਗ ਹੈ ਕਿ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕੀਤੇ ਗਏ ਨੇ ਉਹਨਾਂ ਦੀ ਪਵਿੱਤਰ ਰਾਖ ਸਾਨੂੰ ਦਿੱਤੀ ਜਾਏ ਤਾਂ ਕਿ ਅਸੀਂ ਉਸ ਨੂੰ ਜਾ ਕੇ ਜਲ ਪ੍ਰਵਾਹ ਕਰ ਸਕੀਏ ਗੋਇੰਦਵਾਲ ਵਿਖੇ ਜਾਂ ਦੂਸਰਾ ਔਰ ਬਿਲਕੁਲ ਪੀਸਫੁਲ ਉਸ ਜਲੂਸ ਦੇ ਉੱਤੇ ਫਾਇਰਿੰਗ ਜਿਹਦੇ ਸੈਂਟਰਲ ਦਸਤੇ ਪੰਜਾਬ ਪੁਲਿਸ ਔਰ ਕਿਸ ਲੈਵਲ ਦੇ ਜਿਹੜੇ ਨੇ ਕਾਨੂੰਨੀਆਂ ਜਿਹੜੀਆਂ ਕਾਰਵਾਈਆਂ ਲਈ ਬਾਅਦ 'ਚ ਜਿਨ੍ਹਾਂ ਨੂੰ ਅੱਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਨੇਮ ਕੀਤਾ ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਮੈਂ ਰੈਜ਼ੋਲੂਸ਼ਨ ਨੂੰ ਡਿਸਕਸ ਕਰਨਾ ਚਾਹੁੰਦਾ ਸੋ ਇਸ ਸਾਰੇ ਤੋਂ ਬਾਅਦ 4 ਨੌਜਵਾਨ ਜਿਨ੍ਹਾਂ ਦੇ ਵਿੱਚ ਰਵਿੰਦਰ ਸਿੰਘ ਬਲਤੀਰ ਸਿੰਘ ਮੁਲਤਾਨੀ ਝਿਲਮਨ ਸਿੰਘ ਤੇ ਹਰਮਿੰਦਰ ਸਿੰਘ ਇਹਨਾਂ ਨੇ ਸ਼ਹੀਦੀ ਜਾਮ ਪੀਤਾ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਦੋਂ ਅੱਜ ਅਸੀਂ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਬਹਿਬਲ ਕਲਾਂ ਬਰਗਾੜੀ ਕੋਟਕਪੂਰਾ ਇਹਨਾਂ ਸਾਰਿਆਂ ਨੂੰ ਡਿਸਕਸ ਕਰਦੇ ਹਾਂ ਇਹ 4 ਫਰਵਰੀ 1986 ਅਜੇ ਖਾਲਿਸਤਾਨ ਦੀ ਡੈਕਲੇਰੇਸ਼ਨ ਨਹੀਂ ਸੀ ਹੋਈ ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਰਤੀ ਹਕੂਮਤ ਨੇ ਇੱਕੋ ਵੇਲੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਉਸ ਨੂੰ ਨਿਸ਼ਾਨੇ ਤੇ ਲਿਆ ਹੋਇਆ ਬੇਸ਼ੱਕ ਵਰਤਾਰਾ ਤਾਂ ਇਹ 47 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਿ ਨਕਲੀ ਗੁਰੂ ਡਾਮੇ ਨਰਕਧਾਰੀ ਔਰ ਰਾਧਾ ਸੁਆਮੀ ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੇ ਆਸ਼ੂਤੋਸ਼ ਜਾਂ ਸੌਦਾ ਸਾਧ ਔਰ ਇਹ ਸਾਰੀ ਭਨਿਆਰਾ ਇਹ ਸਾਰੀ ਕਲਾਸ ਬਾਅਦ ਦੀ ਹੈ ਲੇਕਿਨ ਇਹ ਰਾਧਾ ਸੁਆਮੀ ਨਿਰੰਕਾਰੀ ਤਾਂ ਇਹਨਾਂ ਨੇ 47 ਤੋਂ ਬਾਅਦ ਹੀ ਖੜੇ ਕਰਤੇ ਸੀ ਔਰ ਇਹ 84 ਦੇ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ ਨਵੰਬਰ 84 ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ ਜਦੋਂ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਗਏ ਔਰ ਇਹੀ ਜਿਹੜੀ ਹੈ ਕਰਤੂਤ ਇਹਨਾਂ ਨੇ 4 ਫਰਵਰੀ ਵਾਲੇ ਦਿਨ ਜਿਹੜੀ ਹੈ ਉਸ ਤੋਂ ਪਹਿਲਾਂ ਵਪਰਾਈ ਇੱਕ ਦਿਨ ਔਰ 4 ਫਰਵਰੀ ਨੂੰ ਜਦੋਂ ਪ੍ਰੋਟੈਸਟ ਹੋਇਆ ਤੇ ਇਹਨਾਂ 4 ਨੌਜਵਾਨਾਂ ਨੂੰ ਬੜੇ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਔਰ ਇਸ ਦੇ ਉੱਤੇ ਕਾਫੀ ਚਰਚਾ ਕਈ ਥਾਵਾਂ ਦੇ ਉੱਤੇ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ ਕਿ ਕਈ ਸਿਟੀਜ਼ ਨੇ ਆਪਣੇ ਲੈਵਲ ਤੇ ਰੈਜ਼ੋਲੂਸ਼ਨ ਕੀਤੇ ਨੇ ਈਵਨ ਡਾਕਟਰ ਇਕਦਾਰ ਕਰਾਮਤ ਚੀਮਾ ਉਹਨਾਂ ਨੇ UN ਹਿਊਮਨ ਰਾਈਟਸ ਕਾਉਂਸਲ ਦੇ ਲੈਵਲ ਤੇ ਇਸ ਇਸ਼ੂ ਨੂੰ ਚੁੱਕਿਆ ਈਵਨ ਫੈਡਰਲ ਲੈਵਲ ਦੇ ਉੱਤੇ ਵੀ ਗੱਲ ਹੋਈ ਪਰ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਅੱਜ ਯੂਨੈਨਿਮਸਲੀ ਇਹ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਇਨ ਫਿਊਚਰ 4 ਫਰਵਰੀ ਦਾ ਦਿਨ ਕੈਲੀਫੋਰਨੀਆ ਦੇ ਵਿੱਚ ਸਾਕਾ ਨਕੋਦਰ ਡੇ ਵਜੋਂ
ਜਿਹੜਾ ਹੈ ਉਹ ਉਸ ਨੂੰ ਮਾਨਤਾ ਦਿੱਤੀ ਗਈ ਹੈ। ਔਰ ਮੈਂ ਇਸ ਰੈਜ਼ੋਲੂਸ਼ਨ ਦੇ ਜਿਹੜਾ ਡਰਾਫਟ ਹੈ ਉਸ ਨੂੰ ਮੈਂ ਡਿਸਕਸ ਕਰਨਾ ਚਾਹੁੰਦਾ। ਔਰ ਜਿਵੇਂ ਮੈਂ ਕਿਹਾ ਕਿ ਵੀ ਇਸ ਨੂੰ ਜਿਹੜਾ ਉਹਨਾਂ ਨੇ ਇਹ ਕਿਉਂਕਿ ਡੇਟ 10 ਅਪ੍ਰੈਲ ਦੇ ਨਾਲ ਹੀ ਜਦੋਂ ਸਬਮਿਟ ਕੀਤਾ ਹੋਏਗਾ, ਸੋ ਉਹਦੇ ਤੇ ਡੇਟ 10 ਅਪ੍ਰੈਲ ਦੀ ਹੈ। ਔਰ 2024 ਕਿਉਂਕਿ ਜਦੋਂ ਤੁਸੀਂ ਸਬਮਿਟ ਕਰਦੇ ਹੋ ਉਦੋਂ ਫਿਰ ਕਈ ਪ੍ਰੋਸੈਸਿਸ ਚੋਂ ਗੁਜ਼ਰਨਾ ਪੈਂਦਾ, ਪਰ ਫਾਈਨਲੀ ਅੱਜ ਜਦੋਂ ਕਿ ਇਹ ਸਟੇਟ ਅਸੈਂਬਲੀ ਦੇ ਵਿੱਚ ਜਿਹੜਾ ਹੈ ਪੇਸ਼ ਕੀਤਾ ਗਿਆ, ਪਾਸ ਹੋਇਆ, ਤੇ ਇੱਕ ਇਹਨਾਂ 4 ਨੌਜਵਾਨਾਂ ਚੋਂ ਜਿਹੜੇ ਭਾਈ ਰਵਿੰਦਰ ਸਿੰਘ ਲਿਤੜਾ ਪਿੰਡ, ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਵੀ ਅਸੈਂਬਲੀ ਦੇ ਵਿੱਚ ਮੌਜੂਦ ਸਨ। ਰੈਜ਼ੋਲੂਸ਼ਨ ਦੀ ਕਾਪੀ ਵੀ ਡਾਕਟਰ ਜਸਮੀਤ ਕੌਰ ਬੈਂਸ ਨੇ ਉਹਨਾਂ ਨੂੰ ਦਿੱਤੀ। ਉਹ ਸਾਡੇ ਥੰਬਨੇਲ ਦੀ ਅੱਜ ਦੀ ਪਿਕਚਰ ਵੀ ਹੈ। ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰਾਂਗੇ ਉਹ ਪਿਕਚਰਸ ਵੀ ਤੁਸੀਂ ਦੇਖ ਸਕਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਪੂ ਜੀ ਨੇ ਜਿਵੇਂ ਸਿੰਗਲ ਹੈਂਡਡਲੀ ਇਹ ਸਟਰਗਲ ਕੀਤਾ ਹੈ। ਇਹ ਇਕੱਲਾ ਇਸ ਲੈਵਲ ਤੇ ਨਹੀਂ ਹੈ, ਪੰਜਾਬ ਅਸੈਂਬਲੀ ਦੇ ਵਿੱਚ ਇਸ ਸਵਾਲ ਨੂੰ ਚੁੱਕਿਆ ਗਿਆ, ਕੋਰਟਸ ਦਾ ਸਹਾਰਾ ਲਿਆ ਗਿਆ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ, ਲੇਕਿਨ ਇਸ ਦੇ ਉੱਤੇ ਜਿਹੜਾ ਕਮਿਸ਼ਨ, ਸ਼ਾਇਦ ਰਣਜੀਤ ਸਿੰਘ ਕਮਿਸ਼ਨ ਉਹਦਾ ਨਾਂ ਸੀ, ਉਹਦੀ ਰਿਪੋਰਟ ਗਾਇਬ ਕਰ ਦਿੱਤੀ ਗਈ। ਜੇ ਸਾਹਮਣੇ ਵੀ ਆਇਆ ਕਿਉਂ ਤੇ ਅਸੈਂਬਲੀ 'ਚ ਬਾਦਲਾਂ ਦੀ ਸਰਕਾਰ ਸੀ, ਜਦੋਂ ਰਿਪੋਰਟ ਹੁੰਦੀ ਹੈ ਤੁਸੀਂ ਐਕਸ਼ਨ ਟੇਕਨ ਦੇ ਨਾਲ ਉਸ ਨੂੰ ਸਬਮਿਟ ਕਰਦੇ ਹੋ। ਸੋ ਉੱਥੇ ਤਾਂ ਜਿਸ ਲੈਵਲ ਤੇ, ਕਿਉਂਕਿ ਜੋ ਕੁਝ ਵੀ ਹੋਇਆ ਜਾਂ ਚੱਲ ਰਿਹਾ ਅੱਜ ਵੀ, ਇਹ ਸਾਰੇ ਕੰਟੈਕਸਟ ਨੂੰ ਜੇ ਅਸੀਂ ਦੇਖੀਏ ਤੇ ਏਜੰਸੀਆਂ ਦੀ ਜਿਹੜੀ ਹੈ ਉਹ ਹੀ ਪਲੈਨਿੰਗ ਦਾ ਹਿੱਸਾ ਹੈ। ਸੋ ਕਿਹਨੂੰ ਦੋਸ਼ੀ ਬਣਾਉਣਾ ਹੈ, ਜਦੋਂ ਕਿ ਜਿਹੜਾ ਕਾਤਲ ਹੈ ਉਹੀ ਜੱਜ ਹੈ, ਜੱਜ ਦੀ ਕੁਰਸੀ ਤੇ ਵੀ ਬੈਠਾ ਹੈ, ਤੇ ਤੁਸੀਂ ਕਿਹਦੇ ਅੱਗੇ ਫਰਿਆਦ ਕਰੋ। ਹਾਂ, ਬਾਹਰਲੇ ਮੁਲਕਾਂ 'ਚ ਅਸੀਂ ਇਸ ਇਸ਼ੂ ਨੂੰ ਜਿਉਂਦਾ ਰੱਖ ਸਕਦੇ ਹਾਂ ਤਾਂ ਕਿ ਸਾਡੀਆਂ ਜਨਰੇਸ਼ਨਸ ਨੂੰ ਵੀ ਯਾਦ ਰਹੇ। ਔਰ 38 ਸਾਲ ਬਾਅਦ ਜੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪਾਸ ਹੁੰਦਾ, ਔਰ ਇਸ ਪੱਖੋਂ ਮੈਂ ਸਮਝਦਾ ਕਿ ਸ਼ਹੀਦ ਰਵਿੰਦਰ ਸਿੰਘ ਹੋਰਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਦੇ ਵਿੱਚ ਨੇ, ਉਹਨਾਂ ਨੇ ਬਹੁਤ ਐਫਰਟ ਲਗਾਤਾਰਤਾ ਨਾਲ, ਇਹ ਨਹੀਂ ਹੈ ਕਿ ਵੀ ਇੱਕ ਉਹ ਕਦੇ ਆਰਾਮ ਨਾਲ ਬੈਠਦੇ ਨੇ, ਉਹਨਾਂ ਨੇ, ਔਰ ਇੱਕ ਮੁਹਿੰਮ ਹੁੰਦੀ ਹੈ ਜਿਹਦੇ ਥੱਲੇ ਫਿਰ ਅਸੀਂ ਦੇਖਿਆ ਕਿ ਇਹਨਾਂ ਸਾਕਾ ਨਕੋਦਰ ਦੇ 4 ਸ਼ਹੀਦਾਂ ਦੀਆਂ ਤਸਵੀਰਾਂ ਅਮਰੀਕਾ, ਕੈਨੇਡਾ, ਯੂਰਪ ਦੇ ਅੱਡ-ਅੱਡ ਗੁਰਦੁਆਰਿਆਂ 'ਚ ਲੱਗੀਆਂ। ਸੈਂਟਰਲ ਅਜਾਇਬ ਘਰ, ਸੈਂਟਰਲ ਸਿੱਖ ਮਿਊਜ਼ੀਅਮ 'ਚ ਲਵਾਉਣ ਦੇ ਲਈ ਵੀ ਇੱਕ ਵੱਡਾ ਯਤਨ ਕਰਨਾ ਪਿਆ। ਔਰ ਹੁਣ ਵੀ ਇਹਨਾਂ ਦੇ ਬਾਪੂ ਜੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ 4 ਫਰਵਰੀ ਦੇ ਦਿਨ ਉਹ ਬੜੇ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਦੇ ਨੇ। ਅਕਾਲ ਤਖਤ ਸਾਹਿਬ ਤੇ ਵੀ ਭੋਗ ਪਾਇਆ ਗਿਆ। ਉਹਨਾਂ ਦੇ ਲਈ ਸਿਰਫ ਰਵਿੰਦਰ ਸਿੰਘ ਆਪਣਾ ਬੇਟਾ ਨਹੀਂ ਹੈ, ਉਹ ਬਾਕੀ ਤਿੰਨਾਂ ਨੂੰ ਵੀ, ਕਿਉਂਕਿ ਉਹੀ ਚਸ਼ਮਦੀਦ ਵੀ ਸਨ ਜੋ ਉਹਨਾਂ ਨੇ ਦੇਖਿਆ, ਜਿਸ 'ਚੋਂ ਗੁਜ਼ਰੇ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕੋਈ ਮੁਬਾਰਕ ਦੇਣ ਵਾਲਾ ਤਾਂ ਨਹੀਂ ਹੈ, ਕਿ ਪਰ ਮੈਂ ਇਹ ਸਮਝਦਾ ਡਾਕਟਰ ਹਰਿੰਦਰ ਸਿੰਘ ਹੋਰਾਂ ਨੂੰ ਜਦੋਂ ਅੱਜ ਮੈਂ ਇਹ ਕਿਹਾ ਕਿ ਭਾਈ ਹੈ ਤਾਂ ਅਫਸੋਸਨਾਕ, ਕਿਉਂਕਿ ਅਸੀਂ ਉਹਨਾਂ ਦਿਨਾਂ ਨੂੰ ਮੁੜ ਕੇ ਯਾਦ ਕਰ ਰਹੇ ਹਾਂ, ਪਰ ਇਹ ਰਿਜ਼ੋਲਵ ਵੀ ਸ਼ੋ ਕਰਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਔਰ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ। ਸੋ ਇਹਨਾਂ ਦਿਨਾਂ ਦੇ ਵਿੱਚ ਇਸ ਕਿਸਮ ਦੇ ਰੈਜ਼ੋਲੂਸ਼ਨ ਦਾ ਆਉਣਾ, ਕਿਉਂਕਿ ਅਲਟੀਮੇਟਲੀ ਘੱਲੂਘਾਰਾ ਵਰਤਾਇਆ ਹੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਦੇ ਉੱਤੇ ਸਿੱਧਾ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਇਹ ਸਾਡੇ ਵੱਡੇ ਸ਼ਹੀਦ ਨੇ। ਔਰ ਇਸ ਰੈਜ਼ੋਲੂਸ਼ਨ ਦੇ ਅਲਫਾਜ਼ ਨੇ, ਵੇਅਰ ਐਜ਼ on February 4th, 1986, 4 unarmed and peaceful Sikh students, Ravinder Singh, Balteer Singh Multani, Chilman Singh and Harminder Singh, were killed by state police in the Nakodar subdivision of Punjab, India, hereafter referred to as state, in an unprovoked firing while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. ਕਿ ਭਾਈ ਅਸੀਂ ਇਹ ਵੇਅਰ ਐਜ਼ ਤੋਂ ਸ਼ੁਰੂ ਹੋਇਆ ਕਿ ਬਈ 4 ਫਰਵਰੀ ਵਾਲੇ ਦਿਨ 4 ਸਿੱਖ ਨੌਜਵਾਨ ਜਿਨ੍ਹਾਂ ਦੇ ਨਾਮ ਹੈ ਪੜ੍ਹੇ ਨੇ, ਇਹ ਸਟੇਟ ਦੀ ਪੁਲਿਸ ਵੱਲੋਂ ਨਕੋਦਰ 'ਚ ਮਾਰੇ ਗਏ, ਕਿਉਂਕਿ ਇਹ ਜਿਹੜੇ ਨੇ ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਸਨ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖਾਂ ਦੇ ਲਈ ਜਾਗਤ ਜੋਤ ਗੁਰੂ ਹੈ, ਉਸ ਦੀ ਹੋਈ ਬੇਅਦਬੀ ਦੇ ਖਿਲਾਫ ਜਿਹੜਾ ਹੈ ਉਹ ਪ੍ਰੋਟੈਸਟ ਕਰ ਰਹੇ ਸੀ। ਔਰ ਉਹਨਾਂ ਨੇ ਫਿਰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ 10 ਗੁਰੂ ਸਾਹਿਬਾਨ ਤੋਂ ਬਾਅਦ, ਔਰ ਹੋਰ ਕੋਈ ਵੀ
ਜਦੋਂ ਅਸੀਂ ਅੰਗਰੇਜ਼ੀ ਦਾ ਲਫ਼ਜ਼ ਐਟਰਨਲ ਵੀ ਦੇ ਲਈ ਯੂਜ਼ ਕਰਦੇ ਹਾਂ। ਜੀ Whereas the state authorities violated the freedom of peaceful assembly, which is endorsed by Article 20 of the United Nations Universal Declaration of Human Rights, Article 21 of the United Nations International Covenant on Civil and Political Rights, and Article 5 of the United Nations Declaration on Human Rights Defenders. ਕਿ ਸਟੇਟ ਨੇ ਜ਼ਾਰਾ ਇੰਡੀਅਨ ਸਟੇਟ ਬਿਲਕੁਲ ਉਹਨਾਂ ਨੇ ਇਸ ਤਰੀਕੇ ਨਾਲ ਗੋਲੀ ਚਲਾ ਕੇ ਹਮਲਾ ਕਰਕੇ ਜਿਹੜਾ ਸ਼ਾਂਤਮਈ ਢੰਗ ਨਾਲ ਇਕੱਠੇ ਹੋਣ ਦਾ ਹੱਕ ਹੈ, ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਆਰਟੀਕਲ 20 ਦਿੰਦਾ ਹੈ, ਆਰਟੀਕਲ 21 ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਵਾਲਾ ਵੀ ਇਹ ਹੱਕ ਦਿੰਦਾ ਹੈ, ਤੇ ਆਰਟੀਕਲ 5 ਆਰਟੀਕਲ 5 ਆਫ ਦਾ ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਡਿਫੈਂਡਰਸ। ਇਹ ਕਿਉਂਕਿ ਇੰਡੀਆ ਸਿਗਨੇਟਰੀ ਹੈ UN ਦੇ ਚਾਰਟਰ ਨੂੰ ਔਰ UN ਦੇ ਦਾ ਮੈਂਬਰ ਹੈ, ਇਸ ਲਈ ਇਹਨਾਂ ਨੂੰ ਕੋਟ ਕੀਤਾ ਗਿਆ ਵੀ ਇੰਡੀਆ ਨੇ ਇਹ ਸੈਕਸ਼ਨਸ ਦੀ ਵਾਇਲੇਸ਼ਨ ਕੀਤੀ ਹੈ। Whereas the dead bodies were secretly disposed of to conceal the extrajudicial killing, ਕਿ ਵੀ ਈਵਨ ਜਿਹੜਾ ਇਹ 4 ਸਿੱਖ ਨੌਜਵਾਨ ਮਾਰੇ ਗਏ ਉਹਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਦੇ ਜਿਹੜੇ ਗਾਰਡੀਅਨ ਸੀ ਉਹਨਾਂ ਨੂੰ ਨਹੀਂ ਦਿੱਤੇ ਗਏ, ਉਹਨਾਂ ਨੂੰ ਚੋਰੀ ਛਿਪੇ ਸਾੜ ਦਿੱਤਾ ਗਿਆ ਤਾਂ ਕਿ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕਤਲ ਕੀਤਾ ਹੈ ਉਸ ਦਾ ਕੋਈ ਸਬੂਤ ਨਾ ਰਹਿਣ ਦਿੱਤਾ ਜਾਏ। Whereas the state government constituted a commission of judicial inquiry headed by a renowned jurist on this incident, ਕਿਉਂਕਿ ਬਹੁਤ ਸਿੱਖਾਂ ਦੇ ਵਿੱਚ ਗੁੱਸਾ ਆਇਆ ਔਰ ਸਰਕਾਰ ਜਿਹੜੀ ਹੈ ਉਹ ਘਬਰਾਈ। ਉਹਨਾਂ ਨੇ ਜਿਵੇਂ ਹੁੰਦਾ ਉੱਥੇ ਜਿਹੜਾ ਗੋਂਗਲੂਆਂ ਤੋਂ ਮਿੱਟੀ ਲਾਉਣ ਲਈ, ਪਰ ਕਮਿਸ਼ਨ ਤਾਂ ਕਮਿਸ਼ਨ ਹੈ, ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਕਿ ਵੀ ਜਿਹੜਾ ਇਸ ਦੀ ਪੜਤਾਲ ਕਰੇਗਾ। ਰਣਜੀਤ ਸਿੰਘ ਨੇ ਗੁਰਨਾਮ ਸਿੰਘ ਕਮਿਸ਼ਨ। Whereas the Justice Gurnam Singh Commission of Inquiry submitted its report to the state government on October 31st, 1986, but the government failed to place and discuss the report along with the mandatory action taken report in the state assembly within 6 months of submission। ਕਿ ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਉਹਨਾਂ ਨੇ 31 ਅਕਤੂਬਰ 1986 ਨੂੰ ਆਪਣੀ ਰਿਪੋਰਟ ਦਿੱਤੀ ਔਰ ਉਹਨਾਂ ਨੇ ਪਰ ਸਟੇਟ ਗਵਰਨਮੈਂਟ ਨੇ ਨਾ ਤਾਂ ਉਸ ਰਿਪੋਰਟ ਨੂੰ, ਕਿਉਂਕਿ ਇਹ ਇੱਕ ਮੈਂਡੇਟਰੀ ਹੁੰਦਾ ਹੈ ਕਿ ਉਸ ਰਿਪੋਰਟ ਦੇ ਉੱਤੇ ਐਕਸ਼ਨ ਟੇਕਨ ਕਿ ਸਰਕਾਰ ਨੇ ਉਹਦੇ ਤੇ ਕੀ ਕੀਤਾ 6 ਮਹੀਨੇ ਦੇ ਵਿੱਚ ਉਹਨੂੰ ਅਸੈਂਬਲੀ ਦੀ ਟੇਬਲ ਤੇ ਰੱਖਣਾ ਹੁੰਦਾ ਹੈ, ਪਰ ਉਹਨਾਂ ਨੇ ਕਿਉਂਕਿ ਬਾਦਲਾਂ ਦੀ ਹਕੂਮਤ ਆ ਗਈ ਸੀ ਸੋ ਉਹਨਾਂ ਨੇ ਸਾਰੇ ਨੂੰ ਜਿਹੜਾ ਉਹ ਪਾਸੇ ਰੱਖਿਆ। Whereas the state obscured the relevant parts of judicial commission inquiry report and took no action, not a single perpetrator has been brought to justice to date। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਜੁਡੀਸ਼ੀਅਲ ਕਮਿਸ਼ਨ ਦੀ ਜਿਹੜਾ ਉਹਦਾ ਰੈਲੇਵੈਂਟ ਹਿੱਸਾ ਸੀ ਰਿਪੋਰਟ ਦਾ ਉਹੀ ਗਾਇਬ ਕਰ ਦਿੱਤਾ ਔਰ ਹੁਣ ਤੱਕ ਕੋਈ ਵੀ ਜਿਹੜਾ ਜ਼ਾਲਮ ਹੈ ਉਸ ਨੂੰ ਅਕਾਊਂਟੇਬਲ ਜਾਂ ਜਵਾਬਦੇਹ ਨਹੀਂ ਬਣਾਇਆ ਗਿਆ। Whereas the victim's family have been fighting for truth, justice, accountability and closure for over 38 years, ਕਿ ਜਿਹੜੇ ਵਿਕਟਮ ਟੱਬਰ ਨੇ ਉਹ ਪਿਛਲੇ 38 ਸਾਲਾਂ ਤੋਂ ਇਨਸਾਫ ਦੇ ਲਈ, ਸੱਚ ਨੂੰ ਸਾਹਮਣੇ ਲਿਆਉਣ ਲਈ, ਜਵਾਬਦੇਹੀ ਬਣਾਉਣ ਦੇ ਲਈ ਜਿਹੜਾ ਉਹ ਸੰਘਰਸ਼ੀਲ ਨੇ। Whereas this incident has now also received international attention as Dr. Iqtidar Cheema, serving on United Nations Advisory Committee on the Prevention of Genocide and Atrocity Crimes, has raised it on various international forums। ਕਿ ਵੀ ਇਹ ਹੁਣ ਇੰਟਰਨੈਸ਼ਨਲ ਇਸ਼ੂ ਬਣ ਚੁੱਕਾ ਹੈ। ਡਾਕਟਰ ਸਾਹਿਬ ਦਾ ਜ਼ਿਕਰ ਹੈ, ਮੈਂ ਪਹਿਲਾਂ ਹੀ ਬਿਗਨਿੰਗ 'ਚ ਕੀਤਾ ਹੈ ਕਿ ਆਲਰੇਡੀ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਕਈ ਫੋਰਮਸ ਤੇ ਉਠਾਇਆ। Whereas the incident has come to be known as Saka Nakodar for the Punjabi word for massacre, Saka and the region in Punjab, Nakodar, where it took place। ਹੁਣ ਅਮਰੀਕਨਾਂ ਨੂੰ ਦੱਸਣਾ ਵੀ ਸਾਕਾ ਨਕੋਦਰ ਹੈ ਕਿ ਸਾਕਾ ਜਦੋਂ ਕੋਈ ਟ੍ਰੈਜਡੀ ਹੁੰਦੀ ਹੈ, ਕੋਈ ਕਿਲਿੰਗ ਹੁੰਦੀ ਹੈ, ਇਸ ਜਿਹੜਾ ਬੇਗੁਨਾਹ ਉਹਨੂੰ ਸਾਕਾ ਕਿਹਾ ਜਾਂਦਾ ਹੈ ਔਰ ਨਕੋਦਰ ਉਹ ਕਸਬਾ ਹੈ ਜਿੱਥੇ ਕਿ ਇਹ ਸਾਕਾ ਵਪਰਾਇਆ ਗਿਆ। Whereas the Sikh immigrants have been an integral part of our community and the United States for over 130 years, with the oldest Gurdwara in the United States established in the city of Stockton in 1912। ਕਿ ਸਿੱਖ ਕਮਿਊਨਿਟੀ ਅਮਰੀਕਾ 'ਚ ਪਿਛਲੇ 130 ਸਾਲਾਂ ਤੋਂ ਵਸਦੀ ਹੈ ਔਰ ਇੱਥੇ ਹੀ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਜਿਹੜਾ 1912 ਦੇ ਵਿੱਚ ਬਣਿਆ ਉਹ
ਕੈਲੀਫੋਰਨੀਆ ਦੇ ਜ਼ਾਹਰ ਹੈ ਸਟਾਕਟਨ ਟਾਊਨ ਦੇ ਵਿੱਚ ਹੈ। whereas over one half of Sikh Americans call California communities, including the cities of Bakersfield, Fresno, Live Oak, Sacramento, San Jose, Stockton and Yuba City their home, ਕਿ ਜਿਹੜੀ ਆਲਮੋਸਟ ਅੱਧੀ ਆਬਾਦੀ ਹੈ ਸਿੱਖਾਂ ਦੀ ਜਿਹੜੇ ਅਮਰੀਕਾ 'ਚ ਰਹਿੰਦੇ ਨੇ ਉਹ ਇਹਨਾਂ ਸ਼ਹਿਰਾਂ ਦੇ ਨਾਂ ਉਹਨਾਂ ਨੇ ਲਏ ਨੇ ਵੀ ਇਹਨਾਂ 'ਚ ਵਸਦੀ ਹੈ। whereas Sikh farmers make major contribution to agriculture bounty of California, including among many other crops, peaches, pistachios, okra and raisins, ਕਿ ਵੀ ਇਹ ਜਿਹੜੀ ਬਹੁਤ ਸਾਰੀ ਅਮਰੀਕਾ ਦੀ ਐਗਰੀਕਲਚਰ ਸੈਕਟਰ ਦੀ ਪ੍ਰੋਡਕਸ਼ਨ ਹੈ ਜਿਹਦੇ ਵਿੱਚ ਆੜੂ ਨੇ ਜਿਹੜਾ ਉਹ ਓਕਰਾ ਮੇਰਾ ਖਿਆਲ ਭਿੰਡੀਆਂ ਨੂੰ ਕਹਿੰਦੇ ਨੇ ਹਾਂਜੀ ਮੈਂ ਨਹੀਂ ਵੈਸੇ ਖਾਂਦਾ ਰੇਜ਼ਨ ਅੰਗੂਰ ਨੇ ਔਰ ਉਹ ਦੂਸਰਾ ਜਿਹੜਾ ਸੀ ਇੱਕ ਕਾਜੂ ਬਦਾਮ ਤੇ ਪਿਸਤਾ ਜਿਹੜਾ ਉਹ ਉੱਥੇ ਹੁੰਦਾ। whereas the United States and California advocate for the democratic and human rights of all people and stand in solidarity with the families of the victims of Nakoder incident, कि United States और California ਜਿਹੜਾ ਕਿ ਡੈਮੋਕ੍ਰੈਟਿਕ ਔਰ ਹਿਊਮਨ ਰਾਈਟਸ ਦੀ ਹਮੇਸ਼ਾ ਗੱਲ ਕਰਦਾ। ਅਸੀਂ ਜਿਹੜੇ ਨਕੋਦਰ ਸਾਕਾ ਨਕੋਦਰ ਦੇ ਪੀੜਤ ਨੇ ਵਿਕਟਮ ਨੇ ਉਹਨਾਂ ਦੇ ਨਾਲ ਯਕਜ਼ਹਿਦੀ ਸੋਲੀਡੈਰਿਟੀ ਇਕਮੁੱਠਤਾ ਦਾ ਇਜ਼ਹਾਰ ਕਰਦੇ ਹਾਂ। ਐਂਡ ਸਿੱਖ ਇੰਟਰਨੈਸ਼ਨਲ ਕਮਿਊਨਿਟੀ ਇਨ देयर ਪਰਸੂਟ ਆਫ ਟਰੂਥ ਐਂਡ ਜਸਟਿਸ ਐਜ਼ ਦੇ ਕੰਟੀਨਿਊ ਟੂ ਬਿਲਡ ਵਰਲਡ ਵਾਈਡ ਸਪੋਰਟ, ਕਿ ਬਈ ਅਸੀਂ ਈਵਨ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਜਿਹੜੀ ਹੈ ਜਿਹੜੀ ਕਿ ਸੱਚ ਔਰ ਇਨਸਾਫ ਦੇ ਰਸਤੇ ਦੇ ਉੱਤੇ ਚੱਲਦੇ ਆ ਵਰਲਡ ਵਾਈਡ ਇਸ ਦੇ ਮੁੱਦੇ ਤੇ ਸਪੋਰਟ ਬਿਲਡ ਕਰ ਰਹੇ ਹੈ। ਨਾਓ ਦੇਅਰਫੋਰ ਬੀ ਇਟ resolved by the Assembly of the State of California that Assembly hereby condemns the hate crimes and human rights violations against Sikhs and declares February 4th of each year as Saka Nakoder Day। ਉਹਨਾਂ ਨੇ ਕਿਹਾ ਕਿ ਵੀ ਇਹ ਸਟੇਟ ਅਸੈਂਬਲੀ ਕੈਲੀਫੋਰਨੀਆ ਦੀ ਇਹ ਮਤਾ ਕਰਦੀ ਹੈ ਇੱਕ ਤਾਂ ਉਹ ਜਿਹੜੇ ਸਿੱਖਾਂ ਦੇ ਖਿਲਾਫ ਹਿਊਮਨ ਰਾਈਟਸ ਵਾਇਓਲੇਸ਼ਨ ਨੇ, ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੇ, ਨਫ਼ਰਤੀ ਕ੍ਰਾਈਮ ਨੇ, ਹੇਟ ਕ੍ਰਾਈਮ ਨੇ, ਇਸ ਦੀ ਨੂੰ ਕੰਡੈਮ ਕਰਦੀ ਹੈ। ਨਾਲ ਦੀ ਨਾਲ 4 ਫਰਵਰੀ ਨੂੰ ਹਰ ਸਾਲ ਇਸ ਨੂੰ ਸਾਕਾ ਨਕੋਦਰ ਡੇ ਵਜੋਂ ਜਿਹੜਾ ਹੈ ਉਹ ਮਨਾਇਆ ਜਾਏਗਾ ਜਾਂ ਇਸ ਨੂੰ ਮਾਨਤਾ ਦਿੱਤੀ ਗਈ ਹੈ। ਫਿਰ ਥੱਲੇ ਉਹਨਾਂ ਨੇ ਕਿਹਾ ਰਿਜ਼ੋਲਵਡ ਦੈਟ ਦਾ ਚੀਫ ਕਲਰਕ ਆਫ ਅਸੈਂਬਲੀ ਟ੍ਰਾਂਸਮਿਟ ਕਾਪੀਜ਼ ਆਫ ਦਿਸ ਰੈਜ਼ੋਲੂਸ਼ਨ ਟੂ ਦਾ ਆਥਰ ਫॉर ਐਪਰੋਪਰੀਏਟ ਡਿਸਟ੍ਰੀਬਿਊਸ਼ਨ। ਇਹ ਟੈਕਨੀਕਲ ਲੈਂਗੁਏਜ ਹੁੰਦੀ ਹੈ ਕਿ ਵੀ ਜਦੋਂ ਪਾਸ ਹੋ ਗਿਆ ਤੇ ਇਹ ਫਿਰ ਜਿਹੜਾ ਚੀਫ ਕਲਰਕ ਹੈ ਅਸੈਂਬਲੀ ਦਾ ਉਹਨੂੰ ਹੈ ਕਿ ਵੀ ਤੁਸੀਂ ਕਾਪੀ ਦਿਓ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜੀ ਯੂਨੀਕ ਪ੍ਰਾਪਤੀ ਹੈ ਔਰ ਇਹ ਗੱਲ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਭਾਈ ਸਿੱਖ ਕਦੇ ਭੁੱਲਦੇ ਨਹੀਂ ਔਰ ਅਸੀਂ ਜਵਾਬਦੇਹੀ ਵੀ ਲਵਾਂਗੇ, ਇਨਸਾਫ ਵੀ ਲਵਾਂਗੇ ਔਰ ਅਲਟੀਮੇਟਲੀ ਜਿਸ ਕਾਜ਼ ਦੇ ਲਈ ਇਹਨਾਂ ਯੋਧਿਆਂ ਨੇ ਆਪਣਾ ਆਪਾ ਕੁਰਬਾਨ ਕੀਤਾ, ਗੁਰੂ ਗ੍ਰੰਥ ਗੁਰੂ ਪੰਥ ਦੀ ਆਨ ਸ਼ਾਨ ਲਈ, ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਜਲਦ ਲਿਬਰੇਟ ਖਾਲਸਾ ਪੰਥ ਕਰਵਾਏਗਾ। ਔਰ ਕੰਕਲੂਜਨ ਦੇ ਵਿੱਚ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਬੈਂਸ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਅਸੈਂਬਲੀ ਦੇ ਵਿੱਚ ਉਸ ਕਲਿੱਪ ਨੂੰ ਚਲਾ ਦੇਣ ਔਰ ਇਹਦੇ ਨਾਲ ਹੀ ਇਸ ਸੈਗਮੈਂਟ ਦੀ ਕਲੋਜ਼ਰ। House Resolution 93 by Assemblymember Baines and others relative to Saka Nakoder Day. Dr. Baines, you are recognized. Good morning, colleagues. Thank you all for joining me today and welcoming my community to the chambers, the Sikh community. California is home to more than half of all Sikh Americans who call cities like Bakersfield, Fresno, Live Oak, Sacramento, San Jose, Stockton, and Yuba City their home. Today I am presenting a resolution recognizing Saka Nakoder, a barbaric incident in the Sikh history. In 1986 in Nakoder, Punjab, 4 unarmed Sikh students were brutally murdered by state police while engaging in the free exercise of their religion. Ravinder Singh, Baldeer Singh Multani, Jilman Singh, and Harminder Singh died protecting the Shri Guru Granth Sahib, a holy scripture in the Sikh faith. To make matters worse, the Indian government has swept this event under the rug for more than 30 years. This resolution is to call attention to this horrific event and to honor those who died in Saka Nakoder and the Sikh
genocide. We must advocate for the democratic and human rights of all people and stand in solidarity with the families of the victims of the Nakodar incident and the Sikh international community in their pursuit of truth and justice. Thank you, everyone, and I respectfully request your aye vote. Assemblymember Ortega, you are recognized. Good morning, colleagues. I rise in support of my colleague from Kern County. As a representative, I have the privilege of representing Assembly District 20, one of the most diverse districts in the state that includes many Sikh Americans. Many have shared their stories with my colleague and I of this horrific incident, and this resolution advocates for not just their voice, but again, the truth and justice for all. Thank you. Thank you, Assemblymember Ortega. Seeing and hearing no further debate, we'll take a voice vote on the resolution. All in favor say aye. Opposed say no. Ayes have it. The resolution is adopted. And Dr. Baines, you are recognized for your guest introductions. Yes, members, please join me in welcoming members of the Sikh community that are sitting right up there. Baldeep Kaur, Baldev Singh, mother and father of Ravinder Singh Litran, the only surviving parents from the 4 victims' families. Dr. Harinder Singh from Stanford University, Shubeg Singh Hayar, Manveer Singh Tillon, Mandeep Singh Saini, Prabjot Kaur Saini, Manjeet Kaur, Sukhdev Singh Banwal, Pratamjit Kaur, Mandeep Singh, Harman Singh, and Rajwant Singh Chahal from the Santa Clara City Council, who is a Santa Clara City Council member as well. Join me in welcoming my guests from the Sikh community.